ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ, ਜੋ ਭੁਲੇਖਾ ਨਹੀਂ ਪਾਉਂਦਾ, ਰਾਹ ਪਾਉਂਦਾ ਹੈ, ਕੁਰਾਏ ਨਹੀਂ ਪਾਉਂਦਾ। ਉਸੇ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਇਹ ਗੱਲਬਾਤ ਦਾ ਜਿਹੜਾ ਸਿਲਸਿਲਾ ਚੱਲ ਰਿਹਾ ਹੈ, ਇਸ ਵਿੱਚ ਇੱਕ ਇਸ਼ੂ ਡਿਸਕਸ ਕਰ ਰਹੇ ਹਾਂ, ਉਹ ਹੈ ਪੰਜਾਬੀ ਤੇ ਸਰਾਇਕੀ ਦਾ। ਇਹਨੂੰ ਪੰਜਾਬੀ ਵਰਸਸ ਸਰਾਇਕੀ ਸਮਝ ਲਓ ਜਾਂ ਸਰਾਇਕੀ ਵਰਸਸ ਪੰਜਾਬੀ ਸਮਝ ਲਓ, ਪਰ ਸਮਝੋ ਜ਼ਰੂਰ। ਤੇ ਅਸੀਂ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਇਸ ਪ੍ਰੋਗਰਾਮ ਨੂੰ ਇਸ ਤਨਾਜ਼ਰ ਦੇ ਵਿੱਚ ਸਮਝਿਆ ਜਾਏ ਕਿ ਅਸਲ ਹਕੀਕਤ ਸਾਡੇ ਸਾਹਮਣੇ ਆ ਸਕੇ। ਦੂਜੇ ਲਫ਼ਜ਼ਾਂ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਪ੍ਰੋਗਰਾਮ ਹੈ ਫੈਕਟ ਐਂਡ ਓਪੀਨੀਅਨ ਦਾ, ਕਿ ਰਾਏ ਔਰ ਸੱਚਾਈ ਦਾ, ਰਿਐਲਿਟੀ ਐਂਡ ਫੈਂਟਸੀ ਦਾ, ਕਿ ਹਰ ਬੰਦੇ ਦਾ ਆਪਣਾ ਸੱਚ ਹੈ। ਜ਼ਰੂਰੀ ਨਹੀਂ ਕਿ ਉਹਦਾ ਸੱਚ ਦੂਜੇ ਲਈ ਵੀ ਸੱਚ ਹੋਵੇ, ਹੋ ਸਕਦਾ ਹੈ ਕਿ ਦੂਜੇ ਲਈ ਉਹ ਓਪੀਨੀਅਨ ਹੋਵੇ। ਤੇ ਇੰਝ ਹੀ ਦੂਜੇ ਦਾ ਜੋ ਸੱਚ ਹੈ, ਜ਼ਰੂਰੀ ਨਹੀਂ ਕਿ ਉਹ ਸਾਡੇ ਲਈ ਵੀ ਸੱਚ ਹੋਵੇ। ਸਾਡੇ ਮੁਤਾਬਕ ਉਹ ਇੱਕ ਓਪੀਨੀਅਨ ਤੇ ਹੋ ਸਕਦੀ ਹੈ, ਪਰ ਸੱਚ ਨਹੀਂ ਹੋ ਸਕਦਾ। ਤੇ ਫੈਕਟ ਐਂਡ ਓਪੀਨੀਅਨ ਦੇ ਇਸ ਪ੍ਰੋਗਰਾਮ ਦੇ ਵਿੱਚ ਵੰਗਾਰ ਪਾਈ ਹੈ, ਸਾਡੇ ਨਾਲ ਸਿਰ ਰਲਾਓ, ਕਿ ਅਸੀਂ ਇਹ ਚਾਹੁੰਦੇ ਹਾਂ ਕਿ ਇੱਕ ਮੁਕਾਲਮੇ ਦੀ ਫਿਜ਼ਾ ਪੈਦਾ ਹੋਵੇ, ਅਕੈਡਮਿਕ ਲੈਵਲ ਦਾ ਮੁਕਾਲਮਾ ਹੋਵੇ, ਜਿਹਦੇ ਵਿੱਚ ਹੈ ਕਿ ਗੱਲ ਸਮਝੀ ਤੇ ਸਮਝਾਈ ਜਾ ਸਕੇ, ਹਰ ਪਾਸੇ ਦਾ ਵਿਊ ਪੁਆਇੰਟ ਸਾਹਮਣੇ ਆ ਸਕੇ। ਕਿ ਇਸ਼ੂ ਅਸੀਂ ਦਿੰਦੇ ਹਾਂ, ਅੱਗੋਂ ਉਹ ਤੁਹਾਨੂੰ ਵਾਰਾ ਖਾਂਦਾ, ਤੁਹਾਨੂੰ ਸਹੀ ਲੱਗਦਾ ਹੈ ਤੇ ਵੈਲ ਐਂਡ ਗੁੱਡ, ਤੁਸੀਂ ਫਿਰ ਵੀ ਆਪਣੀ ਰਾਏ ਦੇ ਸਕਦੇ ਹੋ। ਤੇ ਜੇ ਤੁਸੀਂ ਸਮਝਦੇ ਹੋ ਕਿ ਉਹ ਤੁਹਾਡੀ ਓਪੀਨੀਅਨ ਦੇ ਮੁਤਾਬਕ ਜਾਂ ਉਸ ਫੈਕਟ ਦੇ ਮੁਤਾਬਕ ਜਿਸ ਨੂੰ ਤੁਸੀਂ ਫੈਕਟ ਸਮਝਦੇ ਹੋ, ਇਹ ਉਸ ਦਾ ਮੁਖਾਲਿਫ ਹੈ ਜਾਂ ਉਹਦੇ ਮੁਤਾਬਕ ਨਹੀਂ, ਤੇ ਫਿਰ ਹੈ ਕਿ ਤੁਸੀਂ ਆਪਣੇ ਖਿਆਲਾਂ ਦਾ ਇਜ਼ਹਾਰ ਭੁਲੇਖਾ ਟੀਵੀ ਦੇ ਸਟੂਡੀਓ ਵਿੱਚ ਵੀ ਆ ਕੇ ਕਰ ਸਕਦੇ ਹੋ, ਤੇ ਜ਼ੂਮ ਮੀਟਿੰਗ ਰਾਹੀਂ ਸਾਡੇ ਨਾਲ ਰਾਬਤਾ ਕਰਕੇ ਤੁਸੀਂ ਔਨ 에ਅਰ ਲਾਈਵ ਵੀ ਆ ਸਕਦੇ ਹੋ ਤੇ ਆਪਣੇ ਖਿਆਲਾਂ ਦਾ ਇਜ਼ਹਾਰ ਕਰ ਸਕਦੇ ਹੋ। ਇਹ ਪੰਜਾਬੀ ਸਰਾਇਕੀ ਦੇ ਇਸ਼ੂ ਨੂੰ ਅਸੀਂ ਮੁਖਤਲਿਫ ਹਵਾਲਿਆਂ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਤੇ ਅੱਜ ਇਸ ਹਵਾਲੇ ਨਾਲ ਸਮਝਾਂਗੇ ਕਿ ਤਾਲੀਮੀ ਲਿਹਾਜ਼ ਦੇ ਨਾਲ ਸਰਾਇਕੀ ਪਾਰੋਂ ਪੰਜਾਬੀ ਨੂੰ ਜੋ ਨੁਕਸਾਨ ਪਹੁੰਚਿਆ ਹੈ ਤੇ ਜੋ ਪਹੁੰਚ ਰਿਹਾ ਹੈ, ਉਹ ਕੀ ਹੈ, ਤਾਂ ਕਿ ਪੰਜਾਬੀ ਸਰਾਇਕੀ ਦੇ ਇਸ ਤਜ਼ਾਦ ਨੂੰ ਸਮਝਣ ਦੇ ਲਈ ਸਾਡੇ ਕੋਲ ਹਰ ਹਵਾਲਾ ਸਾਹਮਣੇ ਆ ਸਕੇ। ਇਹਦੇ ਮਾਸ਼ੀ ਵਾਲੇ ਸਾਹਮਣੇ ਆ ਜਾਣ, ਇਹਦੇ ਸਿਆਸੀ ਵਾਲੇ ਸਾਹਮਣੇ ਆ ਜਾਣ, ਇਹਦੇ ਸਮਾਜੀ ਵਾਲੇ ਸਾਹਮਣੇ ਆ ਜਾਣ, ਇਹਦੇ ਸਕਾਫੀ ਵਾਲੇ ਸਾਹਮਣੇ ਆ ਜਾਣ। ਕਿ ਤਾਲੀਮੀ ਲਿਹਾਜ਼ ਦੇ ਨਾਲ ਪੰਜਾਬੀ ਜ਼ੁਬਾਨ ਦੇ ਨਾਲ ਸਾਊਥ ਪੰਜਾਬ ਦੇ ਵਿੱਚ ਤਰੂ ਇਹ ਹੋਇਆ ਹੈ ਕਿ ਡਿਵੀਜ਼ਨ ਬਹਾਵਲਪੁਰ ਦੇ ਵਿੱਚ, ਬਹਾਵਲਪੁਰ ਸ਼ਹਿਰ ਦੇ ਅੰਦਰ ਇੱਕ ਯੂਨੀਵਰਸਿਟੀ ਹੈ ਜਿਸ ਨੂੰ ਕਹਿੰਦੇ ਨੇ ਇਸਲਾਮੀਆ ਯੂਨੀਵਰਸਿਟੀ। ਉਸ ਇਸਲਾਮੀਆ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਦਾ ਸ਼ੋਭਾ ਕੋਈ ਨਹੀਂ, ਔਰ ਜੇ ਕੋਈ ਬਾਲ ਜਾਂ ਬਾਲੜੀ ਮਾਸਟਰਸ ਡਿਗਰੀ ਕਰਨਾ ਚਾਹੁੰਦੀ ਹੈ ਪੰਜਾਬੀ ਦੇ ਵਿੱਚ, ਤੇ ਉਹ ਯੂਨੀਵਰਸਿਟੀ ਉਹਦਾ ਦਾਖਲਾ ਨਹੀਂ ਕਬੂਲਦੀ। ਇੰਝ ਹੀ ਉੱਥੇ ਜਿਹੜਾ ਬੋਰਡ ਆਫ ਇੰਟਰਮੀਡੀਏਟ ਐਂਡ ਸੈਕੰਡਰੀ ਐਜੂਕੇਸ਼ਨ ਬਹਾਵਲਪੁਰ ਹੈ, ਉਹਦੇ ਵਿੱਚ ਫਾਜ਼ਲ ਪੰਜਾਬੀ ਦਾ ਦਾਖਲਾ ਪਹਿਲੇ ਕਬੂਲਿਆ ਜਾਂਦਾ ਸੀ, ਔਰ ਉਦੋਂ ਵੀ ਹਾਲਤ ਇਹ ਹੁੰਦੀ ਸੀ ਕਿ ਮੇਰੇ ਰੰਗੇ ਨੇ ਜੇ ਫਾਜ਼ਲ ਪੰਜਾਬੀ ਕਰ ਲਿਆ ਤੇ ਉਸ ਨੂੰ ਸਨਦ ਭੇਜ ਦਿੰਦੇ ਸਨ ਅਰਬੀ ਦੀ। ਮੈਂ ਜਿਵੇਂ ਇੱਕ ਵਾਰੀ ਮੋੜਨ ਗਿਆ, ਮੈਂ ਕਿਹਾ ਜੀ ਮੈਂ ਤਾਂ ਫਾਜ਼ਲ ਪੰਜਾਬੀ ਕੀਤਾ ਹੈ, ਤੁਸੀਂ ਮੈਨੂੰ ਅਰਬੀ ਦੀ ਸਨਦ ਕਿਉਂ ਦੇ ਰਹੇ ਹੋ? ਉਹ ਕਹਿੰਦਾ ਜੀ ਅਸੀਂ ਛਾਪਦੇ ਹੀ ਕੋਈ ਨਹੀਂ, ਜੇ ਤੁਹਾਨੂੰ ਅਰਬੀ ਦੀ ਇਸ ਸਨਦ ਤੇ ਇਤਰਾਜ਼ ਹੈ ਤੇ ਅਸੀਂ ਤੁਹਾਨੂੰ ਫਾਜ਼ਲ ਫਾਰਸੀ ਦੀ ਸਨਦ ਜਾਰੀ ਕਰ ਦਿੰਦੇ। ਹੁਣ ਹੁੰਦਾ ਇਹ ਹੈ ਕਿ ਜੇ ਕਿਸੇ ਨੇ ਫਾਜ਼ਲ ਪੰਜਾਬੀ ਦਾ ਇਮਤਿਹਾਨ ਦੇਣਾ ਹੋਵੇ ਤੇ ਉਸ ਨੂੰ ਦਰਿਆ ਟੱਪ ਕੇ ਦੱਖਣ ਤੋਂ ਸ਼ਮਾਲ ਆ ਕੇ ਉਹ
ਬੋਰਡ ਆਫ ਇੰਟਰਮੀਡੀਏਟ ਐਂਡ ਸੈਕੰਡਰੀ ਐਜੂਕੇਸ਼ਨ ਲਾਹੌਰ ਦੇ ਵਿੱਚ ਦਾਖਲਾ ਤਾਰਨਾ ਪੈਂਦਾ ਹੈ ਤੇ ਫਾਦਰ ਪੰਜਾਬੀ ਕਰਨੀ ਪੈਂਦੀ ਹੈ। ਹੁਣ 300 ਮੀਲ ਦਾ ਇਹ ਜਿਹੜਾ ਇੱਕ ਫਾਸਲਾ ਜਿਹੜਾ ਹੈ ਉਹ ਤੁਹਾਡੇ ਲਈ ਸੌਖਾ ਹੋ ਸਕਦਾ, ਲੇਕਿਨ ਉਸ ਮਾੜੇ ਜਿਹੇ ਸਟੂਡੈਂਟ ਲਈ ਜਿਹੜਾ ਕਿ ਸਾਊਥ ਪੰਜਾਬ ਦੇ ਕਿਸੇ ਪਿੰਡ ਵਿੱਚ ਰਹਿੰਦਾ ਹੈ, ਅੱਗੇ ਪੜ੍ਹਨਾ ਚਾਹੁੰਦਾ ਹੈ, ਉਹਦੇ ਲਈ ਇਹ ਪੈਂਡਾ ਹੀ ਤੇ ਹੈ। ਫਿਰ ਤੁਸੀਂ ਇਹ ਵੇਖੋ ਕਿ ਇਸਲਾਮੀਆ ਯੂਨੀਵਰਸਿਟੀ ਬਹਾਵਲਪੁਰ ਦਾ ਜੋ ਕੈਂਪਸ ਬਣਿਆ ਬਹਾਵਲ ਨਗਰ ਦੇ ਅੰਦਰ, ਉਹਦੇ ਵਿੱਚ ਵੀ ਪੰਜਾਬੀ ਦਾ ਸ਼ੋਭਾ ਕੋਈ ਨਹੀਂ। ਅਲਬੱਤਾ ਉਤਲਿਆਂ ਨੇ ਸ਼ੋਭਾ ਸਰਾਇਕੀ ਉਹਦੇ ਵਿੱਚ ਬਣਾ ਦਿੱਤਾ ਹੈ। ਹੁਣ ਉਹ ਹਾਲਤ ਦੇਖੋ ਤੁਸੀਂ ਕਿ ਜ਼ਿਲ੍ਹਾ ਬਹਾਵਲ ਨਗਰ ਵਿੱਚ 99% ਪੰਜਾਬੀ ਨੇ, ਲੇਕਿਨ ਉਹਨਾਂ ਨੂੰ ਇੱਕ ਲੈਂਗੁਇਸਟਿਕ ਇਨਫਲੂਐਂਸ ਦੇ ਚੱਕਰ ਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਸਰਾਇਕੀ ਦਾ ਸ਼ੋਭਾ ਬਣਾ ਕੇ ਦਿੱਤਾ ਗਿਆ ਹੈ ਤਾਂ ਕਿ ਉਹ ਜ਼ਹਿਨੀ ਤੌਰ ਤੇ ਆਪਣੇ ਹਿਸਾਬ ਦੇ ਨਾਲ ਡੀਟਰੈਕ ਕੀਤੇ ਜਾ ਸਕਣ। ਹੁਣ ਸਾਊਥ ਪੰਜਾਬ ਦੇ ਵਿੱਚ 300 ਤੋਂ ਵੱਧ ਪੰਜਾਬੀ ਡਿਪਾਰਟਮੈਂਟ ਜਿਹੜੇ ਨੇ ਉਹ ਬੰਦ ਕਰ ਦਿੱਤੇ ਗਏ ਨੇ, ਉਹਨਾਂ ਦੀ ਜਗ੍ਹਾ ਸਰਾਇਕੀ ਡਿਪਾਰਟਮੈਂਟ ਬਣਾ ਦਿੱਤੇ ਗਏ ਨੇ। ਹੁਣ ਇੱਥੇ ਇਹ ਵੇਖੋ ਕਿ ਸਰਾਇਕੀ ਪੰਜਾਬੀ ਨਾਲ ਧਰੂ ਕਰ ਰਹੀ ਹੈ, ਪੰਜਾਬੀ ਸਰਾਇਕੀ ਨਾਲ ਧਰੂ ਨਹੀਂ ਕਰ ਰਹੀ, ਇਸ ਲਈ ਕਿ ਇਹ ਸਾਊਥ ਪੰਜਾਬ ਜਿਸਨੂੰ ਅਸੀਂ ਕਹਿੰਦੇ ਹਾਂ ਦੱਖਣੀ ਪੰਜਾਬ ਜਿਹੜਾ ਹੈ, ਇਹ ਮੁੱਢ ਕਦੀਮੋਂ ਜਦੋਂ ਦਾ ਇਹ ਕੁਰਾ ਅਰਸ ਵਜੂਦ ਵਿੱਚ ਆਇਆ ਹੈ ਉਦੋਂ ਤੋਂ ਇਹ ਪੰਜਾਬ ਦਾ ਹਿੱਸਾ ਹੈ, ਇਹ ਹੜੱਪਾਈ ਤਹਿਜ਼ੀਬ ਦਾ ਹਿੱਸਾ ਹੈ, ਇਹ ਪੰਜਾਬ ਦਾ ਉਹ ਅਟੂਟ ਅੰਗ ਹੈ ਜਿਹੜਾ ਕਿ ਸਪਤ ਸਿੰਧੂ ਦੇ ਜ਼ਮਾਨੇ ਵਿੱਚ ਵੀ ਮੌਜੂਦ ਸੀ ਤੇ ਪੰਜਾਬੀ ਇੱਥੇ ਵਸ ਰਹੇ ਸਨ। ਇਹ 1723 ਤੋਂ ਬਾਅਦ ਦੀ ਗੱਲ ਹੈ ਜਦੋਂ ਅਬਾਸੀ ਨਵਾਬ ਸਿੰਧ ਵਾਲੇ ਪਾਸੋਂ ਆਏ ਔਰ ਉਸ ਤੋਂ ਬਾਅਦ ਹੌਲੀ ਹੌਲੀ ਇਹ ਇਲਾਕਾ ਜਿਹੜਾ ਹੈ ਉਹਨਾਂ ਦੀ ਦਸਤਰਸ ਦੇ ਵਿੱਚ ਚਲਾ ਗਿਆ। ਉਹ ਇੰਨਾ ਲਾਓ ਲਸ਼ਕਰ ਲੈ ਕੇ ਨਹੀਂ ਆਏ ਸਨ ਕਿ ਜਿੰਨੀ ਆਬਾਦੀ ਇੱਥੋਂ ਦੀ ਬਾਲਪੁਰ ਡਿਵੀਜ਼ਨ ਦੀ, ਮੁਲਤਾਨ ਡਿਵੀਜ਼ਨ ਦੀ ਜਾਂ ਡੇਰਾ ਗਾਜ਼ੀ ਖਾਨ ਡਿਵੀਜ਼ਨ ਦੀ ਹੈ, ਕਿ ਇੰਨੀ ਪਾਪੂਲੇਸ਼ਨ ਜਿਹੜੀ ਹੈ ਉਸ ਦੇ ਉੱਤੇ ਗਲਬਾ ਪਾ ਸਕਣ। ਲਾ ਮੁਹੱਲਾ ਉਹਨਾਂ ਨੇ ਇੱਥੋਂ ਹੀ ਸਿਪਾਹ ਹਾਇਰ ਕੀਤੇ ਔਰ ਇੱਥੇ ਹੀ ਆਪਣਾ ਇੱਕ ਸਿਸਟਮ ਚਲਾ ਕੇ ਅਗਾਂਹ ਵਧੇ ਤੇ ਮੱਲ ਮਾਰਿਆ। ਹੁਣ ਜ਼ਿਲ੍ਹਾ ਬਹਾਵਲ ਨਗਰ ਉਹ ਜ਼ਿਲ੍ਹਾ ਹੈ ਕਿ ਜਿੱਥੇ ਆਲਰੇਡੀ ਇੱਕ ਰਿਆਸਤ ਮੌਜੂਦ ਸੀ ਜਿਸਨੂੰ ਅਸੀਂ ਸ਼ਹਿਰ ਫਰੀਦ ਰਿਆਦੀ ਰਿਆਸਤ ਕਹਿੰਦੇ ਹਾਂ, ਕਿ ਸਭ ਤੋਂ ਜ਼ਿਆਦਾ ਹੋ ਰਹੇ ਜੰਗਾਂ ਤੋਂ ਬਾਅਦ ਉਸ ਜ਼ਿਲ੍ਹੇ ਤੇ ਫਤਹ ਪਾਈ, ਫਿਰ ਬਣੀ ਰਿਆਸਤ ਬਹਾਵਲਪੁਰ। ਜਦੋਂ ਉਸ ਨੇ ਫਨਾਹ ਕੀਤੀ, ਉਹ ਰਿਆਸਤ ਜਿਹੜੀ ਕਿ ਪਹਿਲੇ ਤੋਂ ਹੀ ਜ਼ਿਲ੍ਹਾ ਬਹਾਵਲ ਨਗਰ ਦੇ ਇਲਾਕੇ ਵਿੱਚ ਮੌਜੂਦ ਸੀ ਤੇ ਜਿਹਦਾ ਨਾਂ ਸੀ ਸ਼ਹਿਰ ਫਰੀਦ ਰਿਆਸਤ। ਹੁਣ ਇਹ ਇਸ਼ੂ ਜਿਹੜਾ ਹੈ ਕਿ ਤਾਲੀਮੀ ਲਿਹਾਜ਼ ਦੇ ਨਾਲ ਪੰਜਾਬੀ ਜ਼ੁਬਾਨ ਨੂੰ ਪਿੱਛੇ ਰੱਖਣ ਲਈ ਜੋ ਕੁਝ ਸਾਊਥ ਪੰਜਾਬ ਦੇ ਵਿੱਚ ਹੋ ਰਿਹਾ ਹੈ ਉਹਦੇ ਬਾਰੇ ਦੱਸੋ, ਕਿਹਦੀ ਮਾਂ ਨੂੰ ਮਾਸੀ ਆਖਿਆ ਜਾਏ, ਸੋਚਿਆ ਜਾਏ, ਸਮਝਿਆ ਜਾਏ ਤੇ ਆਵਾਜ਼ ਚੁੱਕੀ ਜਾਏ ਕਿ ਸਾਡੇ ਤੋਂ ਇਹ ਹੱਕ ਨਾ ਖੋਵੋ ਕਿ ਸਾਡੇ ਬਾਲ ਆਪਣੀ ਮਾਦਰੀ ਜ਼ੁਬਾਨ ਦੇ ਵਿੱਚ ਤਾਲੀਮ ਹਾਸਲ ਨਾ ਕਰ ਸਕਣ। ਪਹਿਲੇ ਵੀ ਪੰਜਾਬੀ ਜ਼ੁਬਾਨ ਦੀ ਰਾਹ ਦੇ ਵਿੱਚ ਜਦੋਂ ਰੋੜੇ ਅਟਕਾਏ ਗਏ ਸਨ, ਰੋਕਿਆ ਗਿਆ ਸੀ, ਇਹ ਤੇ ਹੁਣ ਵੀ ਸਿਲਸਿਲਾ ਜਾਰੀ ਹੈ ਕਿ ਦੇਖੋ ਸੁਪਰੀਮ ਕੋਰਟ ਆਫ ਪਾਕਿਸਤਾਨ ਦੇ ਹੁਕਮਨਾਮੇ ਦੇ ਮੁਤਾਬਕ ਉਹਨਾਂ ਨੇ ਆਖਿਆ ਕਿ ਪੰਜਾਬੀ ਨੂੰ ਰਾਇਜ ਕਰੋ, ਅੱਗੋਂ ਰਾਇਜ ਕਰਨ ਵਾਲੇ ਰਾਇਜ ਨਾ ਕਰਨ ਤੇ ਦੱਸੋ ਕੀ ਬਣੇ। ਉਜ਼ਰ ਇਹੋ ਪੇਸ਼ ਕੀਤਾ ਜਾਂਦਾ ਹੈ ਕਿ ਇਹਦੇ ਇੰਨੇ ਕੁ ਲਹਿਜੇ ਨੇ ਕਿ ਜਨਾਬ ਅਸੀਂ ਇਸ ਦੇ ਮੁਤਾਬਕ ਜਿਹੜਾ ਹੈ ਆਪਣਾ ਨਾ ਅਸੀਂ ਇਹਨੂੰ ਅਦਾਲਤੀ ਜ਼ਬਾਨ ਬਣਾ ਸਕਨੇ ਹਾਂ, ਨਾ ਦਫ਼ਤਰੀ ਬਣਾ ਸਕਨੇ ਹਾਂ, ਨਾ ਸਾਫਤੀ ਬਣਾ ਸਕਨੇ ਹਾਂ, ਨਾ ਤਾਲੀਮੀ ਬਣਾ ਸਕਨੇ ਹਾਂ। ਹੁਣ ਮੇਰਾ ਖਿਆਲ ਹੈ ਕਿ ਇਹ ਉਜ਼ਰ ਇਸ ਕਾਬਲ ਨਹੀਂ ਹੈ ਕਿ ਇਸ ਨੂੰ ਇਹ ਆਖੀਏ ਕਿ ਇਹਦੇ ਵਿੱਚ ਕੋਈ ਸੱਤ ਹੈ, ਕੋਈ ਜਾਨ ਹੈ ਜਾਂ ਇਹਦੇ ਵਿੱਚ ਕੋਈ ਨਾ ਕੋਈ ਤਾਕਤ ਹੈ ਕਿ ਜਿਹੜੀ ਇਨਸਪਾਇਰ ਕਰੇ। ਇਸ ਲਈ ਕਿ ਪੰਜਾਬੀ ਜ਼ੁਬਾਨ ਦੇ 36 ਤੋਂ ਵੱਧ ਉਹ ਵੱਡੇ ਲਹਿਜੇ ਹਨ ਕਿ ਜੋ ਅਸੀਂ ਆਪਣੀ ਅੱਖੋਂ ਓਹਲੇ ਨਹੀਂ ਕਰ ਸਕਦੇ। ਹਾਂ, ਇਹ ਹੋ ਸਕਦਾ ਹੈ ਕਿ ਇੱਕ ਸਟੈਂਡਰਡ ਜਿਹੜੀ ਹੈ
ਪੰਜਾਬੀ ਜ਼ੁਬਾਨ ਜਿਹੜੀ ਹੈ ਇਹਨਾਂ ਸਾਰਿਆਂ ਦੇ ਮਿਲਾਪ ਦੇ ਨਾਲ ਬਣ ਕੇ ਜਿਹੜਾ ਹੈ ਉਹ ਇੱਕ ਸਟੈਂਡਰਡ ਲਹਿਜਾ ਸਾਡੇ ਸਾਹਮਣੇ ਆਏ ਤੇ ਉਹਦੇ ਵਿੱਚ ਸਾਰਾ ਕੁਝ ਕੀਤਾ ਜਾਏ। ਔਰ ਮਜ਼ੇ ਦੀ ਗੱਲ ਤੇ ਹੈ ਕਿ ਉਹ ਸਟੈਂਡਰਡ ਲਹਿਜਾ ਮੌਜੂਦ ਹੈ। ਇਸ ਵੇਲੇ ਅਗਰ ਤੁਸੀਂ ਪੰਜਾਬੀ ਸਹਾਵਤ ਨੂੰ ਵੇਖੋ, ਭਾਵੇਂ ਅਖਬਾਰ ਨੇ ਭਾਵੇਂ ਰਸਾਲੇ ਨੇ, ਕਿ ਉਹਨਾਂ ਰਾਹੀਂ ਇੱਕ ਸਟੈਂਡਰਡ ਪੰਜਾਬੀ ਜ਼ੁਬਾਨ ਐਸੀ ਵਜੂਦ ਵਿੱਚ ਹੈ ਜਿਹਦੇ ਵਿੱਚ ਪੰਜਾਬੀ ਦੇ ਸਾਰੇ ਲਹਿਜੇ ਵੀ ਸ਼ਾਮਲ ਨੇ, ਆਮ ਫਹਿਮ ਹੈ, ਲਿਖਣ ਵਿੱਚ ਵੀ ਸੌਖੀ ਹੈ, ਸਮਝਣ ਵਿੱਚ ਵੀ ਸੌਖੀ ਹੈ ਤੇ ਪੜ੍ਹਨ ਵਿੱਚ ਵੀ ਸੌਖੀ ਹੈ। ਲੇਕਿਨ ਜੋ ਧਰੂ ਪੰਜਾਬੀ ਜ਼ੁਬਾਨ ਦੇ ਨਾਲ ਸਾਊਥ ਪੰਜਾਬ ਵਿੱਚ ਹੋ ਰਿਹਾ ਹੈ, ਸਰਾਇਕੀ ਪੰਜਾਬੀ ਤਜ਼ਾਦ ਦੇ ਰਾਹੀਂ ਹੋ ਰਿਹਾ ਹੈ, ਉਹਦੇ ਬਾਰੇ ਸੋਚ ਵਿਚਾਰ ਕਰਨ ਦੀ ਲੋੜ ਹੈ। ਤੇ ਜੇ ਤੁਸੀਂ ਚਾਹੁੰਦੇ ਹੋ ਕਿ ਜੋ ਇਸ਼ੂ ਮੈਂ ਬਿਆਨ ਕੀਤਾ ਹੈ ਇਹਦੇ ਵਿੱਚ ਝੂਠ ਹੈ ਜਾਂ ਇਹ ਕਿ ਵਾਰਿਸਤ ਨਹੀਂ ਹੈ, ਜਾਂ ਇਹ ਕਿ ਮੇਰੀ ਇਸ ਰਿਐਲਿਟੀ ਨੂੰ, ਮੇਰੇ ਇਸ ਸੱਚ ਨੂੰ, ਮੇਰੇ ਇਸ ਫੈਕਟ ਨੂੰ ਤੁਸੀਂ ਫੈਂਟਸੀ ਸਮਝਦੇ ਹੋ, ਤੁਸੀਂ ਓਪੀਨੀਅਨ ਸਮਝਦੇ ਹੋ, ਤੇ ਤੁਹਾਡੇ ਲਈ ਪੇੜ ਬੱਝਾ ਹੈ, ਬੂਹੇ ਖੁੱਲੇ ਨੇ, ਮੈਦਾਨ ਹਾਜ਼ਰ ਹੈ। ਆਓ ਤੇ ਆਪਣੇ ਖਿਆਲਾਤ ਦਾ ਇਜ਼ਹਾਰ ਕਰੋ, ਸਾਨੂੰ ਦੱਸੋ ਕਿ ਤੁਸੀਂ ਇਸ ਖਿਆਲ ਤੋਂ, ਇਸ ਸੋਚ ਤੋਂ ਕਿਵੇਂ ਇਨਰਾਫ ਕਰਨੇ ਹੋ, ਕਿਹੜੀ ਸੱਚਾਈ ਹੈ ਤੁਹਾਡੇ ਕੋਲ, ਕੀ ਸਬੂਤ ਨੇ ਤੁਹਾਡੇ ਕੋਲ ਕਿ ਪੰਜਾਬੀ ਜ਼ੁਬਾਨ ਦੇ ਨਾਲ, ਪੰਜਾਬੀ ਸਰਾਇਕੀ ਤਜ਼ਾਦ ਦੇ ਹਵਾਲੇ ਦੇ ਨਾਲ, ਪੰਜਾਬੀ ਜ਼ੁਬਾਨ ਦੇ ਨਾਲ ਸਾਊਥ ਪੰਜਾਬ ਦੇ ਵਿੱਚ ਜੋ ਧਰੂ ਹੋ ਰਿਹਾ ਹੈ ਉਹ ਨਹੀਂ ਹੋ ਰਿਹਾ। ਹਾਜ਼ਰ ਹੋਣੇ ਆ ਫਿਰ ਅਗਲੀ ਵੀਡੀਓ ਦੇ ਵਿੱਚ ਪੰਜਾਬੀ ਸਰਾਇਕੀ ਤਜ਼ਾਦ ਦੇ ਇਸ ਹਵਾਲੇ ਦੇ ਨਾਲ, ਇਸ ਇਸ਼ੂ ਦੇ ਨਾਲ, ਨਵੇਂ ਪ੍ਰੋਗਰਾਮ ਦੇ ਨਾਲ। ਉਸ ਵੇਲੇ ਤਾਈਂ ਦਿਓ ਇਜਾਜ਼ਤਾਂ ਤੇ ਖਿਆਲ ਰੱਖੋ ਆਪਣਾ ਵੀ ਦੂਜਿਆਂ ਦਾ ਵੀ। ਖੁਸ਼ ਰਹੋ, ਖੁਸ਼ ਰੱਖੋ, ਜੀਓ ਤੇ ਜੀਣ ਦਿਓ। ਤੇ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਇੱਕ ਨਵੇਂ ਹਵਾਲੇ ਦੇ ਨਾਲ, ਇੱਕ ਨਵੀਂ ਤਕਨੀ ਦੇ ਨਾਲ ਪੰਜਾਬੀ ਸਰਾਇਕੀ ਇਸ਼ੂ ਨੂੰ ਵੇਖਣੇ ਆ। ਤੇ ਇਜਾਜ਼ਤਾਂ ਦਿਓ, ਮਿਲਨੇ ਆ, ਰੱਬ ਰਾਖਾ। ਤੇ ਹਾਂ, ਇੱਕ ਗੱਲ ਰਹਿ ਗਈ। ਗੱਲ ਇਹ ਹੈ ਕਿ ਜੇ ਤੁਸੀਂ ਅਜੇ ਤਾਈਂ ਭੁਲੇਖਾ ਟੀਵੀ ਸਬਸਕ੍ਰਾਈਬ ਨਹੀਂ ਕੀਤਾ ਤੇ ਹੁਣ ਕਰ ਲਵੋ ਤੇ ਟੱਲੀ ਦਬਣਾ ਨਾ ਭੁੱਲਿਆ ਜੀ। ਬੈਲ ਆਈਕਨ ਮਸਟ। ਥੈਂਕ ਯੂ ਸੋ ਮਚ।